जी का खालसा वाहिगुरू जी की फतेह। मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ ਵੈਲਕਮ ਟੂ ਅਵਰ ਸ਼ੋ। शुक्रिया जी डॉक्टर साहब ਅੱਜ 15 ਸਤੰਬਰ 2015 30 ਭਾਦੂ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਮੇਨ ਇਸ਼ੂਜ਼ ਨਾਲ। ਦੇਖੋ, ਵੈਸੇ ਤਾਂ ਪਿਛਲੇ ਲਗਭਗ 68 ਸਾਲ ਤੋਂ ਹੀ ਭਾਰਤ ਦੇ ਹਾਕਮਾਂ ਦਾ ਇਹ ਵਰਤਾਰਾ ਰਿਹਾ ਹੈ ਕਿ ਉਹਨਾਂ ਨੇ ਆਪਣੇ ਨਕਸ਼ੇ 'ਚ ਕੈਦ ਘੱਟ ਗਿਣਤੀਆਂ ਦਾ ਜਿਹੜਾ ਹੈ ਉਹ ਗਲ ਕੁੱਟਿਆ ਸੰਵਿਧਾਨਕ ਤੌਰ ਤੇ। ਪਹਿਲਾਂ ਤਾਂ ਆਰਟੀਕਲ 25 ਨਾਲ ਸਿੱਖਾਂ ਬੌਧੀਆਂ ਜੈਨੀਆਂ ਨੂੰ ਹਿੰਦੂ ਬਣਾ ਦਿੱਤਾ ਜੀ। ਗੁਆਂਢੀ ਦੇਸ਼ਾਂ ਪ੍ਰਤੀ ਉਹਨਾਂ ਦੀ ਨੀਤੀ ਕੀ ਰਹੀ ਉਸ ਦਾ ਪ੍ਰਤੱਖ ਸਬੂਤ ਹੈ ਕਿ ਕਿਵੇਂ 1971 ਚ ਫੌਜ ਦੀ ਵਰਤੋਂ ਕਰਕੇ ਬੰਗਲਾਦੇਸ਼ ਬਣਾ ਦਿੱਤਾ ਹੈ, ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ ਹੈ। ਲਿਟੇ ਵਰਗੀ ਜਮਾਤ ਖੜੀ ਕਰਕੇ ਪ੍ਰਭਾਕਰਨ ਨੂੰ ਟ੍ਰੇਨਡ ਕਰਕੇ ਸ੍ਰੀਲੰਕਾ ਨੂੰ ਸਿਵਲ ਵਾਰ ਦੇ ਵੱਲ ਧੱਕਿਆ ਜੀ। ਕਿਵੇਂ ਸਿੱਕਮ ਨੂੰ ਜਿਹੜਾ ਹੈ ਉਹ ਕਾਬੂ ਕੀਤਾ ਚੋਗਿਆਲ ਨੂੰ ਹਨੇਰੇ 'ਚ ਰੱਖ ਕੇ। ਔਰ ਨੇਪਾਲ ਦੇ ਵਿੱਚ ਇਹਨਾਂ ਦੀ ਜਿਹੜੀ ਦਖਲਅੰਦਾਜ਼ੀ ਇਸ ਕਦਰ ਵੀ ਰਹੀ ਕਿ ਇੱਕ ਵਾਰ ਇਹਨਾਂ ਨੇ ਨੇਪਾਲ ਦਾ ਬਲੌਕੇਡ ਕਰ ਦਿੱਤਾ ਸੀ, ਕੁਝ ਵੀ ਨਹੀਂ ਸੀ ਜਾਣ ਦਿੰਦੇ ਕਿਉਂਕਿ ਨੇਪਾਲ ਲੈਂਡਲੌਕਡ ਕੰਟਰੀ ਹੈ, ਹਰ ਚੀਜ਼ ਲਈ ਇੱਧਰ ਨੂੰ ਡਿਪੈਂਡ ਕਰਦਾ ਹੈ, ਸੜਕਾਂ ਰਾਹੀਂ ਜਾਂਦਾ ਹੈ। ਲੇਕਿਨ ਹੁਣ ਅਸੀਂ ਦੇਖ ਰਹੇ ਹਾਂ ਵੀ ਪਿਛਲੇ ਸਾਲ ਤੋਂ ਜਦੋਂ ਤੋਂ ਮੋਦੀ ਸਰਕਾਰ ਹੋਂਦ 'ਚ ਆਈ ਹੈ ਇਹ ਦਖਲਅੰਦਾਜ਼ੀ ਜਿਹੜੀ ਹੈ ਉਸ ਦਾ ਇੱਕ ਹੋਰ ਰੂਪ ਵੀ ਸਾਹਮਣੇ ਆ ਰਿਹਾ ਹੈ। ਪਾਕਿਸਤਾਨ ਦੇ ਨਾਲ ਲਗਾਤਾਰਤਾ ਦੇ ਨਾਲ ਪ੍ਰੋਵੋਕੇਟਿਵ ਭੜਕਾਊ ਮਾਹੌਲ, ਕਦੇ ਬਾਰਡਰ ਫਾਇਰਿੰਗ, ਕਦੇ ਧਮਕੀਆਂ ਕਿ ਅਸੀਂ ਆਹ ਕਰ ਦਿਆਂਗੇ, ਉਹ ਕਰ ਦਿਆਂਗੇ, ਸ਼ਾਰਟ ਵਾਰ ਲੜਾਂਗੇ, ਫਲਾਣੀ ਵਾਰ ਲੜਾਂਗੇ। ਫਿਰ ਅਸੀਂ ਦੇਖਦੇ ਹਾਂ ਵੀ ਸ੍ਰੀਲੰਕਾ 'ਚ ਜਿਹੜੀਆਂ ਪਿੱਛੇ ਚੋਣਾਂ ਹੋਈਆਂ ਨੇ, ਮੈਨੂੰ ਕਦੇ ਵੀ ਕੋਈ ਸ਼ੱਕ ਨਹੀਂ ਹੋਇਆ ਕਿ ਜਿਹੜਾ ਲੰਕਨ ਪ੍ਰਧਾਨ ਹੈ, ਪ੍ਰੈਜ਼ੀਡੈਂਟ ਹੈ, ਭਾਵੇਂ ਉਹ ਇੱਕ ਮਰਡਰ ਵੀ ਸੀ ਆਪਣੇ ਅੰਦਾਜ਼ 'ਚ, ਉਸਨੇ ਤਮਿਲਾਂ ਨੂੰ ਜਿਹੜਾ ਉਹ ਬੜਾ ਕੋਲਡ ਬਲੱਡਡ ਮਰਡਰ ਕੀਤੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਭਾਰਤ ਵਿਰੋਧੀ ਸੀ, ਚਾਈਨਾ ਪੱਖੀ ਸੀ ਔਰ ਭਾਰਤ ਨੂੰ ਉਹ ਚੁੱਭਦਾ ਸੀ। ਔਰ ਭਾਰਤ ਦੀ ਖੁਫੀਆ ਏਜੰਸੀ ਰਾਹ ਨੇ ਪੂਰਾ ਇੱਕ ਰੋਲ ਨਿਭਾਉਂਦਿਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਸ੍ਰੀਲੰਕਾ ਦੇ ਵਿੱਚ ਜਿਹੜਾ ਆਪਣਾ ਸਟੂਜ ਪ੍ਰੈਜ਼ੀਡੈਂਟ ਖੜਾ ਕੀਤਾ। ਔਰ ਮੋਦੀ ਅੱਜ ਗਿਆ ਹੋਇਆ, 2-3 ਸਮਝੌਤੇ ਵੀ ਲੰਕਾ ਨਾਲ ਹੋਏ ਨੇ। ਇਸੇ ਤਰ੍ਹਾਂ ਬੰਗਲਾਦੇਸ਼ ਦੇ ਵਿੱਚ ਬੇਸ਼ੱਕ ਸ਼ੇਖ ਮੁਜੀਬੁਰ ਰਹਿਮਾਨ ਨੂੰ ਇੰਦਰਾ ਗਾਂਧੀ ਦੀ ਹਮਾਇਤ ਸੀ ਔਰ ਉਹਨੂੰ ਬੰਗ ਬੰਧੂ ਬਣਾ ਕੇ ਪ੍ਰਧਾਨ ਮੰਤਰੀ ਬਣਾਇਆ, ਪਰ ਇੱਕ ਸਟੇਜ ਆਈ ਕਿ ਬੰਗਾਲੀਆਂ ਨੂੰ ਲੱਗਣ ਲੱਗ ਗਿਆ ਵੀ ਇਹ ਸਾਨੂੰ ਡੋਮੀਨੇਟ ਕਰ ਰਹੇ ਨੇ। ਔਰ ਫਿਰ ਉੱਥੇ ਇੱਕ ਲਗਾਤਾਰਤਾ ਦੇ ਨਾਲ ਜਿਹੜੀ ਹੈ ਜ਼ਿਆਉਰ ਰਹਿਮਾਨ ਔਰ ਫਿਰ ਜਦੋਂ ਇਹ ਵੀ ਸਾਰੇ ਮਰ ਮੁਰ ਗਏ ਜਾਂ ਮਾਰੇ ਗਏ, ਫਿਰ ਇਹਨਾਂ ਦੀਆਂ ਬੇਗਮਾਂ ਦੀ ਲੜਾਈ, ਇੱਕ ਪਾਸੇ ਖਾਲਿਦਾ ਜ਼ਿਆ ਉਹਦੀ ਵਿਡੋ ਜ਼ਿਆਉਰ ਰਹਿਮਾਨ ਦੀ ਤੇ ਇੱਕ ਪਾਸੇ ਸ਼ੇਖ ਹਸੀਨਾ ਦੀ ਡਾਟਰ ਮੁਜੀਬੁਰ ਰਹਿਮਾਨ ਦੀ। ਪਰ ਜਿਵੇਂ ਸ਼ੇਖ ਹਸੀਨਾ ਨੂੰ ਬਿਲਟ ਕਰਕੇ ਇਹਦੇ ਬਾਵਜੂਦ ਕਿ ਉਹ ਆਪਣੇ ਲੋਕਾਂ ਦੇ ਉੱਤੇ ਵੀ ਜ਼ੁਲਮ ਕਰ ਰਹੀ ਹੈ, ਉਸ ਨੂੰ ਕਾਇਮ ਰੱਖਿਆ ਕਿਉਂਕਿ ਉਹ ਭਾਰਤ ਦੇ ਏਜੰਡੇ 'ਚ ਫਿੱਟ ਬੈਠਦੇ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇਹੀ ਨੀਤੀ ਜਿਹੜੀ ਨੇਪਾਲ ਦੀ ਗੱਲ ਅੱਜ ਅਸੀਂ ਕਰ ਰਹੇ ਹਾਂ ਵੇਰਵੇ ਦੇ ਨਾਲ, ਕਿਉਂਕਿ ਇਸ ਵੇਲੇ ਨੇਪਾਲ ਚਰਚਾ ਦੇ ਵਿੱਚ ਹੈ। ਖਾਸ ਤੌਰ ਤੇ ਪਿਛਲੇ ਕੁਝ ਦਿਨਾਂ ਤੋਂ ਨੇਪਾਲ ਦੇ ਕੁਝ ਇਲਾਕਿਆਂ ਦੇ ਵਿੱਚ ਹਿੰਸਕ ਵਾਰਦਾਤਾਂ ਹੋ ਰਹੀਆਂ। ਕਾਠਮੰਡੂ 'ਚ ਵੀ 40 ਤੋਂ ਜ਼ਿਆਦਾ ਲੋਕ ਮਾਰੇ ਗਏ ਨੇ। ਔਰ ਉਹਦੀ ਬੈਕਗਰਾਊਂਡ ਨੇਪਾਲ ਦੀ ਇਹ ਹੈ ਕਿ ਨੇਪਾਲ ਜਿਹੜਾ ਹੈ ਉਹ ਇੱਕ ਮੋਨਾਰਕੀ ਜਾਂ ਜਿਸ ਨੂੰ ਅਸੀਂ ਕਹਾਂਗੇ ਬਾਦਸ਼ਾਹਤ ਰਾਜਵੰਸ਼ੀ ਰਾਜ ਰਿਹਾ ਕਈ ਸਦੀਆਂ ਤੋਂ, ਸ਼ਾਇਦ 150-200 ਸਾਲ ਤੋਂ। ਔਰ ਅਸੀਂ ਹਮੇਸ਼ਾ ਹੀ ਨੇਪਾਲ ਪ੍ਰਤੀ ਸਿੱਖ ਐਂਗਲ ਨੂੰ ਦੋਸਤਾਨਾ ਤੌਰ ਦੇ ਉੱਤੇ ਹੀ ਦੇਖਦੇ ਹਾਂ ਕਿਉਂਕਿ ਕਦੇ ਨੇਪਾਲ ਦੇ ਗੋਰਖੇ ਸਿੱਖ ਰਾਜ ਵੇਲੇ ਸਿੱਖ ਫੌਜ ਦਾ ਹਿੱਸਾ ਵੀ ਰਹੇ। ਔਰ ਅਸੀਂ ਇਸ ਗੱਲ ਲਈ ਹਮੇਸ਼ਾ ਥੈਂਕਫੁਲ ਹੈ ਕਿ ਮਹਾਰਾਣੀ ਜਿੰਦਾ ਜਦੋਂ ਕਿ ਚਿਨਾਰ ਦੇ ਕਿਲੇ 'ਚੋਂ ਨਿਕਲੀ ਤੇ ਫਿਰ ਲਗਭਗ 15-16 ਸਾਲ ਨੇਪਾਲ ਦੇ ਉਸ ਵੇਲੇ ਦੇ ਮਹਾਰਾਜੇ ਨੇ ਉਸ ਨੂੰ ਸਿਆਸੀ ਪਨਾਹ ਦਿੱਤੀ ਔਰ ਬੜੀ ਇੱਜ਼ਤ ਮਾਣ ਦੇ ਨਾਲ ਰੱਖਿਆ। ਔਰ ਇਸ ਤੋਂ ਇਲਾਵਾ ਵੈਸੇ ਵੀ ਨੇਪਾਲ ਦੇ ਵਿੱਚ ਬੜੀ ਆਜ਼ਾਦੀ ਦੇ ਨਾਲ ਜੰਮੂ ਕਸ਼ਮੀਰ ਦੇ ਸਿੱਖ, ਕਿਉਂਕਿ ਬਾਰਡਰ ਉਧਰੋਂ ਵੀ ਲਦਾਖ ਵੱਲੋਂ ਲੱਗਦਾ ਹੈ, ਉਹਨਾਂ ਦਾ ਜਿਹੜਾ ਹੈ ਉੱਥੇ ਕਾਰੋਬਾਰ, ਟਰਾਂਸਪੋਰਟ ਦਾ ਕੰਮ ਹੋਏ, ਹੋਟਲਾਂ ਦਾ ਕੰਮ ਹੋਏ। ਇਤਿਹਾਸਕ ਹਵਾਲੇ ਨਾਲ ਵੀ ਨੇਪਾਲ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਵਿਜ਼ਿਟ ਨਾਲ ਸੰਬੰਧਿਤ 2-3 ਗੁਰਦੁਆਰਾ ਸਾਹਿਬਾਨ ਨੇ। ਔਰ ਪਿਛਲੇ ਦਿਨਾਂ 'ਚ ਨੇਪਾਲ ਸਰਕਾਰ ਨੇ ਇਸ ਦੇ ਉੱਤੇ ਇੱਕ ਸਿੱਕਾ ਵੀ ਜਾਰੀ ਕੀਤਾ ਔਰ ਗੁਰੂ ਨਾਨਕ ਸਾਹਿਬ ਦੀ ਨੇਪਾਲ ਫੇਰੀ ਦੇ ਸ਼ਾਇਦ 500 ਸਾਲ ਜਾਂ ਕੁਝ ਹੋਰ ਪੂਰੇ ਹੋਣ ਤੇ ਇੱਕ ਕਾਫੀ ਵੱਡਾ ਸਮਾਗਮ ਵੀ ਉੱਥੇ ਨਾਨਕ ਮੱਠ ਦੇ ਵਿੱਚ ਕੀਤਾ ਜਾ ਰਿਹਾ।
ਸੋ ਸਾਡੇ ਲਈ ਇੱਕ ਗੁਰਖੇ ਬਹਾਦਰ ਕੌਮ ਨੇ, ਲਾਇਲ ਨੇ। ਲੇਕਿਨ ਜਿਸ ਤਰੀਕੇ ਨਾਲ ਭਾਰਤ ਦੀ ਲਗਾਤਾਰਤਾ ਨਾਲ ਦਖਲਅੰਦਾਜ਼ੀ ਨੇਪਾਲ ਦੇ ਸਿਸਟਮ 'ਚ ਰਹੀ, ਔਰ ਜਦੋਂ ਤੱਕ ਉਹਨਾਂ ਨੂੰ ਲੱਗਦਾ ਸੀ ਕਿ ਮੋਨਾਰਕੀ ਜਾਂ ਬਾਦਸ਼ਾਹ ਉਹਨਾਂ ਦੇ ਕਹਿਣੇ 'ਚ ਨੇ, ਉਹਨਾਂ ਨੇ ਕਾਇਮ ਰੱਖਿਆ। ਫਿਰ ਇੱਕ ਸਟੇਜ ਆਈ ਕਿ ਉਹਨਾਂ ਦੇ ਸ਼ਾਇਦ ਬਿਰਿੰਦਰ ਨਾਂ ਸੀ ਬਾਦਸ਼ਾਹ ਦਾ, ਉਹਦੇ ਟੱਬਰ ਦੇ 16-17 ਬੰਦੇ ਮਾਰ ਦਿੱਤੇ ਸੀ। ਭਾਵੇਂ ਮਾਰੇ ਉਹਦੇ ਮੁੰਡੇ ਨਹੀਂ, ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਵੀ ਉਹ ਵੀ ਭਾਰਤ ਨੂੰ ਜਿਹੜਾ ਅੱਖਾਂ ਦਿਖਾ ਰਿਹਾ ਸੀ ਔਰ ਚੀਨ ਵੱਲ ਝੁਕ ਰਿਹਾ ਸੀ। ਔਰ ਫਿਰ ਲੰਬਾ ਵਕਤ, ਕਿਉਂਕਿ ਬਾਦਸ਼ਾਹ ਤਾਂ ਬਾਦਸ਼ਾਹ ਹੀ ਹੁੰਦੇ ਨੇ, ਉਹਨਾਂ ਦੀਆਂ ਆਪਣੀਆਂ ਆਟੋਕ੍ਰੇਸੀਜ਼, ਆਪਣੇ ਖਰਚੇ, ਔਰ ਆਮ ਲੋਕਾਂ 'ਚ ਇੱਕ ਸਮਾਂ ਆਉਂਦਾ ਵੀ ਉਹ ਟੁੱਟ ਜਾਂਦੇ ਨੇ ਲੋਕਾਂ ਨਾਲ। ਨੇਪਾਲ ਦੇ ਵਿੱਚ ਜਿਹੜਾ ਜ਼ਾਤ-ਪਾਤੀ ਸਿਸਟਮ ਹੈ ਉਹ ਵੀ ਬੜੀ ਵਰਸਟ ਫਾਰਮ 'ਚ ਰਿਹਾ। ਫਿਰ ਨੇਪਾਲ ਦੇ ਵਿੱਚ ਲੰਬਾ ਵਕਤ ਜਿਹੜੀ ਮਾਓਵਾਦੀ ਸਟਰਗਲ ਚੱਲੀ, ਔਰ ਉਹਦੇ 'ਚ ਇੱਕ ਅੰਦਾਜ਼ੇ ਮੁਤਾਬਕ 40 ਤੋਂ 50 ਹਜ਼ਾਰ ਦੇ ਕਰੀਬ ਲੋਕ ਮਾਰੇ ਗਏ। ਲੇਕਿਨ ਇਵੈਂਚੁਅਲੀ ਉਹ ਕਾਮਯਾਬ ਹੋਏ, ਔਰ 2007 ਦੇ ਵਿੱਚ ਨੇਪਾਲ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਮੁੱਢਲਾ ਉਹਨਾਂ ਨਾਲ ਸਮਝੌਤਾ ਹੋਇਆ, ਕੰਟਰੋਲ ਬਾਦਸ਼ਾਹ ਪਾਸੇ ਹੋਇਆ। 2008 ਤੱਕ ਉਹਨਾਂ ਦੀ ਸਰਕਾਰ ਪ੍ਰਚੰਡਾ ਜਿਹੜਾ ਉਹ ਸਾਹਮਣੇ ਆਇਆ। ਹੁਣ ਉਦੋਂ ਤੋਂ ਲੈ ਕੇ ਬੇਸ਼ੱਕ ਉਹ ਇੱਕ ਤਬਦੀਲੀ ਸੀ। ਦੋ ਚੀਜ਼ਾਂ ਜਿਹੜੀਆਂ ਜਦੋਂ ਸਰਕਾਰ ਉਹਨਾਂ ਦੀ ਬਣੀ, ਔਰ ਉਹ ਭਾਰਤ ਵਿਰੋਧੀ ਸੀ, ਜ਼ਾਹਰ ਹੈ ਥੋੜਾ ਬਹੁਤ ਚਾਈਨਾ ਵੱਲ ਝੁਕਾਅ ਸੀ, ਲੇਕਿਨ ਦੋ ਗੱਲਾਂ ਉਹਨਾਂ ਨੇ ਚੰਗੀਆਂ ਕੀਤੀਆਂ। ਇੱਕ ਤਾਂ ਉਹਨਾਂ ਨੇ ਜਿਹੜਾ ਨੇਪਾਲ ਦੇ ਵਿੱਚ ਪਾਰਲੀਮੈਂਟਰੀ ਡੈਮੋਕ੍ਰੇਸੀ ਨੂੰ ਲਿਆਂਦਾ, ਔਰ ਜਿਹੜੀ ਰਾਜਾਸ਼ਾਹੀ ਸੀ ਉਹਨੂੰ ਖਤਮ ਕਰ ਦਿੱਤਾ। ਉਹਨਾਂ ਨੇ ਕਿਹਾ ਜੀ ਹੁਣ ਇਹਦੀ ਕੋਈ ਥਾਂ ਨਹੀਂ ਹੈ। ਦੂਸਰੀ ਗੱਲ, ਨੇਪਾਲ ਜਿਹੜਾ ਰਾਜਿਆਂ ਦੇ, ਕਿਉਂਕਿ ਜਿਹੜਾ ਰਾਜਾ ਵੀ ਨੇਪਾਲ 'ਚ ਸੀ, ਉਹਨਾਂ ਦੇ ਜਿਹੜੇ ਮੁੱਖ ਉੱਥੇ ਸ਼ਾਇਦ ਪਸ਼ੂਪਤੀ ਜਾਂ ਪ੍ਰਜਾਪਤੀ, ਪਸ਼ੂਪਤੀ ਸ਼ਾਇਦ ਟੈਂਪਲ ਹੈ, ਉਹਦੇ ਜਿਹੜੇ ਪੰਡਤ ਵੀ ਆਉਂਦੇ ਨੇ, ਉਹ ਕੇਰਲਾ ਦੇ ਬ੍ਰਾਹਮਣ ਆਉਂਦੇ ਨੇ, ਕੋਈ ਹੋਰ ਇਸ ਕਿਸਮ ਦੇ। ਸੋ ਬ੍ਰਾਹਮਣਾਂ ਨੇ ਉਹਨੂੰ ਵਿਸ਼ਨੂੰ ਦਾ ਅਵਤਾਰ ਬਣਾਇਆ ਹੋਇਆ ਸੀ ਰਾਜੇ ਨੂੰ, ਕਿ ਵੀ ਇਹ ਰਾਜਾ ਜਿਹੜਾ ਇਹ ਕੋਈ ਗਲਤ ਨਹੀਂ ਕਰ ਸਕਦਾ, ਵਿਸ਼ਨੂੰ ਦਾ ਅਵਤਾਰ ਹੈ। ਸੋ ਉਹਨਾਂ ਨੇ ਪਹਿਲਾ ਕੰਮ ਤਾਂ ਇਹ ਕੀਤਾ ਵੀ ਵਿਸ਼ਨੂੰ ਦਾ ਅਵਤਾਰ ਜਿਹੜਾ ਬਣਾਇਆ, ਰਾਜਾਸ਼ਾਹੀ ਨੂੰ ਖਤਮ ਕੀਤਾ। ਦੂਸਰਾ, ਕਿਉਂਕਿ ਜਦੋਂ ਵਿਸ਼ਨੂੰ ਦਾ ਅਵਤਾਰ ਇਸ ਲਈ ਉਹ ਮੰਨਿਆ ਜਾ ਸਕਦਾ ਸੀ ਕਿ ਹਿੰਦੂ ਰਾਸ਼ਟਰ ਹੈ, ਸੋ ਉਹਨੂੰ ਹਿੰਦੂ ਦੇਸ਼ ਐਲਾਨਿਆ ਹੋਇਆ ਸੀ। ਔਰ ਉਹਨਾਂ ਨੇ ਜਿਹੜੀ 2008 ਦੇ ਵਿੱਚ ਜਿਹੜੀ ਪਹਿਲੀ ਸ਼ੁਰੂਆਤ ਹੋਈ ਸਰਕਾਰ ਦੀ, ਔਰ ਮੁੱਢਲੇ ਤੌਰ ਤੇ ਉਹਨਾਂ ਨੇ ਨੇਪਾਲ ਨੂੰ ਹਿੰਦੂ ਰਾਜ ਤੋਂ ਪਾਸੇ ਕਰਕੇ ਉਹਨਾਂ ਨੇ ਕਿਹਾ ਜੀ ਇੱਕ ਸੈਕੂਲਰ ਕੰਟਰੀ ਹੈ ਜੀ। ਲੇਕਿਨ ਕਾਫੀ ਸਮਾਂ ਡਿਬੇਟ ਹੋਣ ਦੇ ਬਾਵਜੂਦ ਨੇਪਾਲ ਦੇ ਜਿਹੜੇ ਉਸ ਵੇਲੇ ਦੇ ਰੂਲਰ ਬਣੇ ਮਾਓਇਸਟ, ਔਰ ਉਹਨਾਂ ਦੀਆਂ ਸਾਥੀ ਸਹਿਯੋਗੀ ਪਾਰਟੀਆਂ, ਉਹਨਾਂ ਕੋਲ ਐਬਸੋਲੂਟ ਮੈਜੋਰਿਟੀ ਨਹੀਂ ਬਣ ਸਕੀ, ਕੰਸਟੀਟਿਊਐਂਟ ਅਸੈਂਬਲੀ ਜੋ ਸੰਵਿਧਾਨ ਨਹੀਂ ਦੇ ਸਕੇ। ਔਰ ਇਸ ਮੁੱਦੇ ਦੇ ਉੱਤੇ ਜਿਹੜਾ ਉਹਨਾਂ ਦੀ ਆਪਸੀ ਫਿਰ ਜਿਹੜੀ ਸਰਕਾਰ ਵੀ ਟੁੱਟ ਗਈ, ਫਿਰ ਚੋਣਾਂ ਹੋਈਆਂ। ਸੋ ਕੁੱਲ ਮਿਲਾ ਕੇ ਇਸ ਵੇਲੇ ਨੇਪਾਲ ਇਸ ਲਈ ਚਰਚਾ ਦੇ ਵਿੱਚ ਹੈ ਔਰ ਖਬਰਾਂ ਦੇ ਵਿੱਚ ਹੈ ਕਿ ਕੁਝ ਸਮਾਂ ਪਹਿਲਾਂ ਚੋਣਾਂ ਤੋਂ ਬਾਅਦ ਫਿਰ ਨੇਪਾਲ ਦੀ ਕੰਸਟੀਟਿਊਐਂਟ ਅਸੈਂਬਲੀ, ਜਿਹਨੂੰ ਸੰਵਿਧਾਨ ਘੜੂ ਅਸੈਂਬਲੀ ਕਹਿੰਦੇ ਨੇ, ਉਹ ਹੋਂਦ 'ਚ ਆ ਚੁੱਕੀ ਹੈ। ਇਸ ਸੰਵਿਧਾਨ ਘੜੂ ਅਸੈਂਬਲੀ ਦੇ ਕੁੱਲ 601 ਮੈਂਬਰ ਨੇ, ਜਿਨ੍ਹਾਂ ਚੋਂ 598 ਜਿਹੜੇ ਨੇ ਉਹ ਵੈਲਿਡ ਮੈਂਬਰ ਨੇ, ਜਿਹੜੇ ਵੋਟ ਪਾਉਣ ਦਾ ਜਿਨ੍ਹਾਂ ਨੂੰ ਹੱਕ ਹੈ। ਔਰ ਇਹਨਾਂ ਦੇ ਵਿੱਚ ਕਿਉਂਕਿ ਕੋਈ ਵੀ ਜਿਹੜਾ ਸੰਵਿਧਾਨਕ ਸਭਾ ਦੇ ਵਿੱਚ ਕੰਸਟੀਟਿਊਐਂਟ ਅਸੈਂਬਲੀ 'ਚ ਕੋਈ ਮਤਾ ਪਾਸ ਹੋਣਾ ਹੈ ਜਾਂ ਕੋਈ ਫੈਸਲਾ ਹੋਣਾ ਹੈ, ਉਹ 2/3 ਬਹੁਮਤ ਨਾਲ ਹੋਣਾ, ਜਿਹਦੇ ਲਈ 399 ਵੋਟਾਂ ਚਾਹੀਦੀਆਂ ਨੇ। 3 ਮੁੱਖ ਪੋਲੀਟੀਕਲ ਪਾਰਟੀਆਂ ਨੇ ਨੇਪਾਲ ਦੀਆਂ, ਇੱਕ ਨੇਪਾਲੀ ਕਾਂਗਰਸ ਹੈ, ਇੱਕ CPN UML ਹੈ ਤੇ ਇੱਕ UCPN ਮਾਓਇਸਟ ਹੈ ਜੀ। ਹੁਣ ਇਹਨਾਂ ਤਿੰਨਾਂ ਪਾਰਟੀਆਂ ਦੇ ਕੋਲ ਕਾਫੀ ਸਟਰੈਂਥ ਹੈ। ਕੁੱਲ ਮਿਲਾ ਕੇ ਇਹਨਾਂ ਤਿੰਨਾਂ ਪਾਰਟੀਆਂ ਦੇ 475 ਮੈਂਬਰ ਨੇ ਕੰਸਟੀਟਿਊਐਂਟ ਅਸੈਂਬਲੀ ਦੇ ਵਿੱਚ। ਬਿਹਾਰ ਦਾ, ਨੇਪਾਲ ਦਾ ਇੱਕ ਹਿੱਸਾ ਜਿਹੜਾ ਹੈ ਜਿਹਨੂੰ ਸਾਊਥ ਨੇਪਾਲ ਕਹਿੰਦੇ ਨੇ, ਉਹ ਬਿਹਾਰ ਦੇ ਨਾਲ, UP ਦੇ ਨਾਲ, ਤੇ UP ਚੋਂ ਜਿਹੜਾ ਹੁਣ ਉੱਤਰਾਖੰਡ ਬਣਿਆ ਉਹਦੇ ਨਾਲ ਲੱਗਦਾ ਹੈ ਇਸ ਦਾ ਬਾਰਡਰ। ਹੁਣ ਇਹ ਜਿਹੜੀ ਬੈਲਟ ਹੈ ਬਿਹਾਰ, ਉੱਤਰਾਖੰਡ ਔਰ UP ਵਾਲੀ, ਇਸ ਦੇ ਵਿੱਚ ਹਿੰਦੀ ਬੋਲਣ ਵਾਲੇ ਭਈਏ ਨੇ, ਔਰ ਇਹਨਾਂ ਦੇ ਕੋਲ ਵੀ ਇਹਨਾਂ ਨੂੰ ਮਦੇਸੀ ਵੀ ਕਹਿੰਦੇ ਨੇ। ਲੇਕਿਨ ਇਹਨਾਂ ਦੀ ਜਿਹੜੀ ਮੁੱਖ ਪਾਰਟੀ ਹੈ ਇੱਕ ਰਾਸ਼ਟਰੀ ਪ੍ਰਜਾਤੰਤਰ ਪਾਰਟੀ ਨੇਪਾਲ, ਇਹਨਾਂ ਦੀ ਕੁੱਲ ਮਿਲਾ ਕੇ ਇਹਨਾਂ ਜਿਹੜੀਆਂ ਮਦੇਸੀ ਪਾਰਟੀਆਂ ਨੇ, ਭਈਏ ਨੇ ਮੁੱਖ ਤੌਰ ਦੇ ਉੱਤੇ, ਇਹਨਾਂ ਦੇ 60 ਮੈਂਬਰ ਨੇ ਕੰਸਟੀਟਿਊਐਂਟ ਅਸੈਂਬਲੀ 'ਚ ਜੀ। ਹੁਣ RSS ਜਾਂ ਮੋਦੀ ਸਰਕਾਰ ਕਿਵੇਂ ਇੰਟਰਫੀਅਰ ਕਰ, ਇਹਨਾਂ ਨੂੰ ਬਹੁਤ ਤਕਲੀਫ ਹੈ ਕਿ ਨੇਪਾਲ ਦੇ ਵਿੱਚ ਰਾਜਾਸ਼ਾਹੀ ਤਾਂ ਖਤਮ ਹੋਈ, ਉਹਦਾ ਸ਼ਾਇਦ ਇੰਨੀ ਤਕਲੀਫ ਨਾ ਹੁੰਦੀ, ਉਹ ਤਾਂ ਵਿਸ਼ਨੂੰ ਦਾ ਕੋਈ ਹੋਰ ਬਣਾ ਦੇਣਗੇ ਅਵਤਾਰ। ਪਰ ਇਹ ਹੈ ਕਿ ਵੀ ਨੇਪਾਲ ਹਿੰਦੂ ਰਾਸ਼ਟਰ ਸੀ ਔਰ ਹੁਣ ਉਹ ਸੈਕੂਲਰ ਰਾਸ਼ਟਰ ਬਣ ਗਿਆ, ਕਿਉਂਕਿ ਉਹ ਤਾਂ ਉਹਨਾਂ ਦੇ ਬੰਦੇ ਇੱਥੇ ਕਹਿ ਰਹੇ ਨੇ ਜੇ ਇੰਡੀਆ ਨੂੰ ਜੇ ਸੰਵਿਧਾਨ ਦੇ ਵਿੱਚ 1975 ਚ 75-76 ਸੈਕੂਲਰ ਕੰਟਰੀ ਬਣਾਇਆ, ਔਰ ਤ੍ਰਿਪੁਰਾ ਦਾ ਗਵਰਨਰ ਕਹਿ ਰਿਹਾ ਜੀ ਮੈਂ ਵੈਸੇ ਹਿੰਦੂ ਹਾਂ, ਪਰ ਕਿਉਂਕਿ 75-76 ਚ ਸੰਵਿਧਾਨ ਦੇ ਵਿੱਚ ਸੰਸ਼ੋਧਨ ਹੋਇਆ ਇਸ ਲਈ ਮੈਂ ਸੈਕੂਲਰ ਹੈ।
ਸੋ ਉਹ ਤਾਂ ਭਾਰਤੀ ਸੰਵਿਧਾਨ ਨੂੰ ਸੈਕੂਲਰ ਦੀ ਥਾਂ ਤੇ ਹਿੰਦੂ ਐਲਾਨਣਾ ਚਾਹੁੰਦੇ ਨੇ। ਸੋ ਉਹਨਾਂ ਨੂੰ ਬਹੁਤ ਤਕਲੀਫ ਹੈ ਕਿ ਉਹ ਨੇਪਾਲ ਦਾ ਜਿਹੜਾ ਸੰਵਿਧਾਨ ਹੈ ਹੁਣ ਆਲਰੇਡੀ ਇਹ ਜਿਹੜੀਆਂ ਬਈਆਂ ਦੀਆਂ ਪਾਰਟੀਆਂ ਨੇ ਉਹਨਾਂ ਨੇ ਇਹ ਦੋਨੋਂ ਪ੍ਰਪੋਜ਼ਲਸ ਕੰਸਟੀਟਿਊਐਂਟ ਅਸੈਂਬਲੀ ਦੇ ਸਾਹਮਣੇ ਲਿਆਂਦੀਆਂ ਜੀ ਕਿ ਹਿੰਦੂ ਦੇਸ਼ ਬਣਾਇਆ ਜਾਏ ਔਰ ਰਾਜਾਸ਼ਾਹੀ ਨੂੰ ਵਾਪਸ ਸਥਾਪਿਤ ਕੀਤਾ ਜਾਏ। ਔਰ 399 ਚਾਹੀਦੀਆਂ ਨੇ ਵੋਟਾਂ ਉਹਨੂੰ ਨਕਾਰਨ ਲਈ ਤੇ 475 ਵੋਟਾਂ ਦੇ ਫਰਕ ਨਾਲ ਇਹਨੂੰ ਨਕਾਰ ਦਿੱਤਾ ਉਹਨਾਂ ਨੇ ਕਿ ਵੀ ਇਹ ਨਹੀਂ ਹੋ ਸਕਦਾ। ਇਸ ਤੋਂ ਇਲਾਵਾ ਉਹਨਾਂ ਨੇ ਪਿਛਲੇ ਦਿਨਾਂ 'ਚ 15 ਅਗਸਤ ਨੂੰ ਇਹਨਾਂ ਤਿੰਨੋਂ ਹੀ ਪੋਲੀਟੀਕਲ ਪਾਰਟੀਆਂ ਦਾ ਐਗਰੀਮੈਂਟ ਹੋਇਆ। ਨੇਪਾਲ ਦੇ 7 ਸੂਬੇ ਜਿਹੜੇ ਨੇ 7 ਪ੍ਰੋਵਿੰਸ ਉਹਨਾਂ ਨੇ ਐਲਾਨਿਆ ਕਿ ਆਹ ਇਹਨਾਂ ਦਾ ਬਾਰਡਰ ਹੋਏਗਾ। ਹੁਣ ਆਰਐਸਐਸ ਨੇ ਸਿੱਧੇ ਤੌਰ ਤੇ ਇਹਨਾਂ ਬਿਹਾਰੀ ਬਈਆਂ ਦੀਆਂ ਪਾਰਟੀਆਂ ਨੂੰ ਅੱਗੇ ਲਾ ਕੇ ਉੱਥੇ ਫਸਾਦ ਸ਼ੁਰੂ ਕਰਾਏ ਹੋਏ ਨੇ ਔਰ ਉਸ ਰਾਈਟਿੰਗ ਦੇ ਵਿੱਚ ਜਿਹੜਾ ਉਹ ਈਵਨ ਹਮਲਾ ਯੂਐਨ ਦੀ ਇੱਕ ਵਹੀਕਲ ਦੇ ਉੱਤੇ ਵੀ ਕੀਤਾ ਹੈ, ਜਿਹੜੇ ਨੇ ਆਮ ਕਰੋੜਾਂ ਰੁਪਏ ਦੀ ਜਾਇਦਾਦ ਨੂੰ ਤਬਾਹ ਕੀਤਾ ਜਾ ਰਿਹਾ। ਔਰ ਇਸ ਸਾਰੇ 'ਚ ਜਿਹੜਾ ਸਭ ਤੋਂ ਵੱਡਾ ਰੋਲ ਤਾਂ ਇਹ ਪਲੇ ਕਰ ਹੀ ਰਹੇ ਨੇ, ਪਰ ਇਹ ਕਿਵੇਂ ਸਰਕਾਰੀ ਇਸ ਦੇ ਵਿੱਚ ਲਾਈਨ ਹੈ, ਇਸ ਦਾ ਸਬੂਤ ਇਹ ਹੈ ਕਿ ਅੱਜ ਹੀ ਭਾਰਤ ਦੀ ਜਿਹੜੀ ਵਿਦੇਸ਼ ਮੰਤਰੀ ਹੈ ਸੁਸ਼ਮਾ ਸਵਰਾਜ ਜੀ ਉਸ ਦਾ ਬਿਆਨ ਆਇਆ। ਔਰ ਜਦੋਂ ਤੁਸੀਂ ਉਸ ਬਿਆਨ ਨੂੰ ਧਿਆਨ ਨਾਲ ਪੜ੍ਹਦੇ ਹੋ ਤੇ ਸਾਹਮਣੇ ਆਉਂਦਾ ਹੈ ਵੀ ਜਿਹੜਾ ਸੰਵਿਧਾਨ ਲਾਗੂ ਹੋਣ ਜਾ ਰਿਹਾ ਆਲਰੇਡੀ 22 ਸਤੰਬਰ ਨੂੰ ਉਹਨਾਂ ਨੇ ਇੰਪਲੀਮੈਂਟ ਕਰਨਾ, ਉਹਨੂੰ ਉਹ ਅਨਡੂ ਕਰਨਾ ਚਾਹੁੰਦੇ ਨੇ। ਔਰ ਉੱਥੇ ਜਿੰਨੀ ਇਹ ਹਿੰਸਾ ਭਾਰਤ ਦੀ ਖੁਫੀਆ ਏਜੰਸੀ ਰੌ ਫੈਲਾ ਰਹੀ ਹੈ ਔਰ ਸੁਸ਼ਮਾ ਸਵਰਾਜ ਦਾ ਤੁਸੀਂ ਬਿਆਨ ਦੇਖੋ ਫਿਰ ਅੰਦਾਜ਼ਾ ਹੋ ਜਾਂਦਾ ਹੈ ਵੀ ਇਹ ਇੰਟਰਫੀਰੈਂਸ ਕਿਸ ਲੈਵਲ ਤੇ ਹੈ। ਉਹਨੇ ਸੁਸ਼ਮਾ ਸਵਰਾਜ ਨੇ ਕਿਹਾ ਹੌਰੀਫਿਕ ਵਾਇਲੈਂਸ ਹੈਜ਼ ਵਾਂਸ ਅਗੇਨ ਸ਼ੇਕਨ ਨੇਪਾਲਸ ਸੋਲ, ਕਿ ਬਹੁਤ ਖੌਫਨਾਕ ਹਿੰਸਾ ਨੇ ਨੇਪਾਲ ਦੀ ਰੂਹ ਨੂੰ ਫਿਰ ਕੰਬਾ ਦਿੱਤਾ ਹੈ। Whether the victims are Nepali citizens or government officials, the blood split in all the incidents was Nepalese. ਮਰਨ ਵਾਲੇ ਨੇਪਾਲ ਦੇ ਸ਼ਹਿਰੀ ਨੇ ਜਾਂ ਸਰਕਾਰੀ ਅਧਿਕਾਰੀ ਉਹ ਨੇਪਾਲੀ ਖੂਨ ਡੁੱਲੇ। When Nepal is yet to come out of the tragedy of the earthquake, these developments would hurt any humanitarian country in the world. ਕਿ ਅਜੇ ਨੇਪਾਲ ਤਾਂ ਭੂਚਾਲ ਦੀ ਤਰਾਸਦੀ ਚੋਂ ਹੀ ਨਹੀਂ ਸੀ ਨਿਕਲਿਆ ਔਰ ਇਹ ਜਿਹੜੀਆਂ ਘਟਨਾਵਾਂ ਨੇ ਇਹ ਹਰ ਹਿਊਮੈਨਿਟੇਰੀਅਨ ਇਨਸਾਨੀ, ਇਹ ਦੇਖ ਲਓ ਹੁਣ ਇਹ ਹਿਊਮੈਨਿਟੇਰੀਅਨ ਬਣ ਗਿਆ, ਇਨਸਾਨੀ ਦੇਸ਼ ਨੂੰ ਜਿਹੜੀਆਂ ਨੇ ਤਕਲੀਫ ਦਿੰਦੀਆਂ ਨੇ। ਫਿਰ ਉਹ ਅੱਗੇ ਕਹਿੰਦੀ ਹੈ ਸੁਸ਼ਮਾ ਸਵਰਾਜ ਸੈਡ ਇੰਡੀਆ ਅਰਜਿਸ, ਹੁਣ ਇਹ ਹੈ ਕਿ ਅਸੀਂ ਕਿਹਨੂੰ ਨੇਪਾਲ ਵਾਲਿਆਂ ਨੂੰ ਕੀ ਕਹਿੰਦੇ ਆ ਜੀ, ਕੰਟੀਨਿਊਇੰਗ ਫਲੈਕਸੀਬਿਲਿਟੀ ਔਨ ਦਾ ਪਾਰਟ ਆਫ ਆਲ ਦਾ ਪੋਲੀਟੀਕਲ ਫੋਰਸਿਸ, ਕਿ ਜਿੰਨੀਆਂ ਸਿਆਸੀ ਤਾਕਤਾਂ ਨੇ ਉਹ ਲਚਕ ਦਿਖਾਣ so that any outstanding issues are addressed through dialogue and widest possible agreement in an atmosphere free from violence, ਤਾਂ ਕਿ ਸਾਰੇ ਮਾਮਲੇ ਜਿਹੜੇ ਨੇ ਗੱਲਬਾਤ ਰਾਹੀਂ ਔਰ ਹਿੰਸਾ ਤੋਂ ਬਿਨਾਂ ਨਜਿੱਠੇ ਜਾਣ। A constitution which is fully owned by and accommodates the aspirations of all regions and sections of the Nepali society will lay a durable foundation for a peaceful and prosperous Nepal and will become the focal point for Nepal's bright future। ਕਿ ਜੀ ਜਿਹੜਾ ਤੁਸੀਂ ਸੰਵਿਧਾਨ ਬਣਾਉਣਾ ਹੈ ਉਹਦੇ 'ਚ ਇਸ ਗੱਲ ਨੂੰ ਯਕੀਨੀ ਬਣਾਓ ਕਿ ਹਰ ਖਿੱਤੇ ਔਰ ਹਰ ਸੈਕਸ਼ਨ ਸੁਸਾਇਟੀ ਦਾ ਉਹਦੀਆਂ ਰਾਜਸੀ ਉਮੰਗਾਂ ਨੂੰ ਨੇਪਾਲ ਦੀ ਸੁਸਾਇਟੀ 'ਚ ਧਿਆਨ 'ਚ ਰੱਖਿਆ ਜਾਏ ਤਾਂ ਕਿ ਪੱਕੇ ਤੌਰ ਦੇ ਉੱਤੇ ਜਿਹੜਾ ਨੇਪਾਲ ਦੇ ਵਿੱਚ ਖੁਸ਼ਹਾਲੀ ਔਰ ਦੂਸਰਾ ਆ ਸਕੇ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ ਅਗਦ ਪੜਿਆ ਸ਼ੈਤਾਨ ਵੇ ਲਾ ਲੋ। ਨਾ ਵਿਆਹ ਬਾਹਮਣ ਪੜਾ ਰਿਹਾ ਹੈ, ਨਾ ਨਿਕਾਹ ਕਾਜ਼ੀ ਪੜਾ ਰਿਹਾ ਹੈ, ਸ਼ੈਤਾਨ ਜਿਹੜਾ ਉਹ ਕੁਰਾਨ ਦੀਆਂ ਆਇਤਾਂ ਸੁਣਾ ਰਿਹਾ। ਜਿਸ ਮੁਲਕ ਨੇ ਆਪਣੇ ਸੰਵਿਧਾਨ 'ਚ 3 ਕੌਮਾਂ ਨੂੰ ਵੱਖਰੀ ਹੋਂਦ ਨੂੰ ਹਿੰਦੂ ਬਣਾ ਦਿੱਤਾ ਹੋਏ ਔਰ ਬਰੂਟ ਮੈਜੋਰਿਟੀ ਦੇ ਨਾਲ ਕੰਸਟੀਟਿਊਐਂਟ ਅਸੈਂਬਲੀ ਦੇ ਵਿੱਚ ਲਾਅ ਪਾਸ ਕੀਤੇ ਹੋਣ, ਉਹ ਨੇਪਾਲ ਨੂੰ ਕਹਿ ਰਿਹਾ ਹੈ ਜਿਨ੍ਹਾਂ ਦੇ 598 ਵੈਲਿਡ ਵੋਟਾਂ ਚੋਂ 475 ਵੋਟਾਂ ਇੱਕ ਪਾਸੇ ਨੇ ਕਿ ਜੀ ਦੇਖੋ ਤੁਸੀਂ ਸਾਰੇ ਜਿਹੜੇ ਸੈਕਸ਼ਨ ਨੇ ਸੁਸਾਇਟੀ ਦੇ ਉਹਨਾਂ ਨੂੰ, ਮਤਲਬ ਇਹ ਹੈ ਕਿ ਆ ਜਿਹੜੇ ਬਿਹਾਰੀ ਹਿੰਦੂ ਨੇ ਇਹਨਾਂ ਦੀ ਗੱਲ ਮੰਨੋ ਜੀ, ਰਾਜਾਸ਼ਾਹੀ ਵਾਪਸ ਲਿਆਓ ਔਰ ਜਿਹੜਾ ਨੇਪਾਲ ਨੂੰ ਹਿੰਦੂ ਨੇਸ਼ਨ ਜਿਹੜਾ ਉਹ ਐਲਾਨੋ, ਨਹੀਂ ਤਾਂ ਅਸੀਂ ਤੁਹਾਨੂੰ ਚੈਨ ਨਾਲ ਨਹੀਂ ਰਹਿਣ ਦੇਵਾਂਗੇ। ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜੀ ਇਸ ਵੇਲੇ ਪ੍ਰੈਸ਼ਰ ਹੈ, ਬੇਸ਼ੱਕ ਥੋੜਾ ਜਿਹਾ ਝਵੇਂ ਨੇ ਕਾਂਸਟੀਟਿਊਐਂਟ ਅਸੈਂਬਲੀ ਵਾਲੇ, ਉਹਨਾਂ ਨੇ ਕਿਹਾ ਚਲੋ ਕੋਈ ਨਹੀਂ ਗਾਂ ਨੂੰ ਮੰਨ ਲੈਂਦੇ ਆ ਵੀ ਉਹਦਾ ਨਹੀਂ ਹੋਏਗਾ ਜਿਹੜਾ ਕਾਊ ਬੂਚਰਿੰਗ, ਲੇਕਿਨ ਅਸੀਂ ਸਮਝਦੇ ਹਾਂ ਵੀ ਇਹ ਹੁਣ ਵਕਤ ਹੈ ਕਿ ਚੀਨ ਨੂੰ
ਚਾਈਨਾ ਇਸ ਵੇਲੇ ਉਹ ਇੰਡੀਅਨ ਆਰਮੀ ਨੂੰ ਉਲਝਾ ਰਿਹਾ ਲਦਾਖ ਦੇ ਵਿੱਚ, ਜੀ ਲੇਕਿਨ ਅਸੀਂ ਸਮਝਦੇ ਹਾਂ ਵੀ ਇਹ ਸਿੱਧੀ ਦਖਲਅੰਦਾਜ਼ੀ ਹੈ ਨੇਪਾਲ ਦੇ ਮਾਮਲੇ 'ਚ। ਔਰ ਅਸੀਂ ਸਿੱਖ ਨੇਪਾਲ ਦੋਸਤ ਹੋਣ ਦੇ ਨਾਤੇ ਅਸੀਂ ਮਹਿਸੂਸ ਕਰਦੇ ਹਾਂ ਵੀ ਨੇਪਾਲ ਦੇ ਲੋਕਾਂ ਨੇ ਕਿਸ ਸੰਵਿਧਾਨ ਦੇ ਥੱਲੇ ਰਹਿਣਾ, ਕਿਸ ਕਿਸਮ ਦਾ ਸਿਸਟਮ ਬਣਾਉਣਾ, ਉਹ ਉਹਨਾਂ ਦੇ ਲੋਕਾਂ ਨੇ ਦੇਖਣਾ। ਇਹ ਭਾਰਤ ਸਰਕਾਰ ਦਾ ਕੋਈ ਇਸ ਦੇ ਵਿੱਚ ਦਖਲਅੰਦਾਜ਼ੀ ਵਾਲਾ ਪਾਰਟ ਜਿਹੜਾ ਹੈ ਉਹ ਟੋਲਰੇਟ ਨਹੀਂ ਕੀਤਾ ਜਾਣਾ ਚਾਹੀਦਾ। ਤੇ ਇੱਕ ਪਾਸੇ ਜਦੋਂ ਸੁਸ਼ਮਾ ਸਵਰਾਜ ਨੇਪਾਲ ਦੇ ਲੋਕਾਂ ਨੂੰ, ਕਾਂਸਟੀਟਿਊਟ ਅਸੈਂਬਲੀ ਮੈਂਬਰਾਂ ਨੂੰ ਇਹ ਸਲਾਹ ਦੇ ਰਹੀ ਹੈ ਕਿ ਜੀ ਤੁਸੀਂ ਦੇਖੋ ਸਾਰੀਆਂ ਜਿਹੜੇ ਸੁਸਾਇਟੀ ਦੇ ਨੇ ਸੈਕਸ਼ਨ ਉਹਨਾਂ ਨੂੰ ਨਾਲ ਲੈ ਕੇ ਚੱਲੋ। ਦੋ ਖਬਰਾਂ ਜਿਹੜੀਆਂ ਹੋਰ ਅੱਜ ਮੇਰੀ ਨਿਗਾਹ ਚੋਂ ਗੁਜ਼ਰੀਆਂ, ਇੱਕ ਇਹ ਹੈ ਕਿ ਬਕਰੀਦ ਦੇ ਮਾਮਲੇ 'ਚ ਜਦੋਂ ਹੁਣ ਇਹ ਬਕਰੀਦ ਆ ਰਹੀ ਹੈ ਔਰ ਰਾਜਸਥਾਨ ਦੇ ਵਿੱਚ ਰਾਜਸਥਾਨ ਦੀ ਐਜੂਕੇਸ਼ਨ ਮਿਨਿਸਟਰੀ ਨੇ, ਜਿਹੜਾ ਮਿਨਿਸਟਰ ਕਾਲੀ ਚਰਨ ਸਿਰਫ ਹੈ, ਉਹਨੇ ਇਹ ਕਿਹਾ ਕਿ ਜੀ ਬਕਰੀਦ ਵਾਲੇ, ਔਰ ਇਹ ਪਬਲਿਕ ਹੌਲੀਡੇ ਹੈ, ਗੈਸਟਡ ਹੌਲੀਡੇ ਹੈ ਬਕਰੀਦ ਦੀ, ਪਰ ਰਾਜਸਥਾਨ ਸਰਕਾਰ ਨੇ ਕਿਹਾ ਜੀ ਇਸ ਬਕਰੀਦ ਵਾਲੇ ਦਿਨ ਰਾਜਸਥਾਨ ਦੇ ਸਾਰੇ ਸਕੂਲਾਂ 'ਚ ਬਲੱਡ ਡੋਨੇਸ਼ਨ ਕੀਤੀ ਜਾਏ। ਸਕੂਲ ਖੁੱਲੇ ਹੋਣਗੇ, ਬਲੱਡ ਡੋਨੇਸ਼ਨ ਕਰੋ, ਕਿਉਂਕਿ ਇਹ ਦੀਨ ਦਿਆਲ ਉਪਾਧਿਆਏ ਦਾ ਜਿਹੜਾ ਹੈ ਉਹ ਜਨਮ ਦਿਨ ਹੈ। ਸੋ ਅਸੀਂ ਸਮਝਦੇ ਹਾਂ ਵੀ ਇੱਕ ਪਾਸ, ਔਰ ਇਹ ਸੰਵਿਧਾਨਕ ਤੌਰ ਦੇ ਉੱਤੇ ਇਸ ਨੂੰ ਇਹ ਫੈਡਰਲ ਹੌਲੀਡੇ ਹੈ, ਗੈਸਟਡ ਹੌਲੀਡੇ ਹੈ ਬਕਰੀਦ ਦੀ। ਸੋ ਇੱਕ ਪਾਸੇ ਤਾਂ ਇਹਨਾਂ ਨੇ ਪਹਿਲਾਂ ਹੀ ਰਾਜਸਥਾਨ ਦੇ ਵਿੱਚ ਸੂਰਿਆ ਨਮਸਕਾਰ, ਯੋਗਾ ਆਸਨ, ਇਹ ਐਜੂਕੇਸ਼ਨ ਦੇ ਵਿੱਚ ਉਹਨਾਂ ਨੇ ਕੰਪਲਸਰੀ ਕੀਤਾ ਹੋਇਆ, ਔਰ ਹੁਣ ਮੁਸਲਮਾਨ ਜਿਹੜੇ ਨੇ ਉਹ ਬਕਰੀਦ ਵੀ ਨਹੀਂ ਮਨਾ ਸਕਣਗੇ। ਇਹੋ ਜਿਹਾ ਹੀ ਕੰਮ ਮੋਦੀ ਨੇ ਕੀਤਾ ਸੀ ਪਿਛਲੀ ਕ੍ਰਿਸਮਸ ਦੇ ਮੌਕੇ, ਕਿ ਸੁਪਰੀਮ ਕੋਰਟ ਦੇ ਜੱਜ ਨੂੰ ਕ੍ਰਿਸਮਸ ਦੇ ਮੌਕੇ, ਜਦੋਂ ਕਿ ਕ੍ਰਿਸਮਸ ਨੂੰ ਈਸਾਈ ਆਪਣੇ ਪਰਿਵਾਰਾਂ ਦੇ ਨਾਲ ਮਨਾਉਂਦੇ ਨੇ, ਨਿਊ ਈਅਰ ਵੀ ਹੁੰਦਾ ਹੈ, ਉਹਨੂੰ ਡਿਨਰ ਦੇ ਉੱਤੇ ਸੱਦਿਆ ਸੀ ਕਿ ਜੀ ਮੈਂ ਜੱਜਾਂ ਦਾ ਡਿਨਰ ਕਰਨਾ, ਉਹਨੇ ਨਾ ਕਰ ਦਿੱਤੀ ਸੀ ਲਿਖ ਕੇ। ਸੋ ਇਹ ਇੱਕ ਪਾਸੇ ਇਹ ਹਾਲ ਹੈ। ਇੱਕ ਖਬਰ ਜਿਹੜੀ ਮਹਾਰਾਸ਼ਟਰ ਦੇ ਹਵਾਲੇ ਨਾਲ ਹੈ ਕਿ ਮਹਾਰਾਸ਼ਟਰ 'ਚ ਇੱਕ ਸ਼ਿਵ ਸੈਨਾ ਦਾ ਮਿਨਿਸਟਰ ਹੈ ਦਿਵਾਕਰ ਰਾਉਤ ਜੀ, ਉਹਨੇ ਆਰਡਰ ਕੱਢਿਆ ਕਿ ਜਿਹੜੇ ਆਟੋ ਰਿਕਸ਼ਾ ਦੇ ਲਈ ਨਵੇਂ ਲਾਇਸੈਂਸ ਦੇਣੇ ਨੇ ਉਹ ਉਹਨਾਂ ਨੂੰ ਹੀ ਦਿੱਤੇ ਜਾਣਗੇ ਜਿਹੜੇ ਮਰਾਠੀ ਭਾਸ਼ਾ ਬੋਲਦੇ ਨੇ ਔਰ ਜਿਹੜਾ ਉਹ ਉਹਨਾਂ ਨੂੰ 15 ਸਾਲਾਂ ਤੋਂ ਇੱਥੇ ਰਹਿ ਰਹੇ ਨੇ। ਹੁਣ ਜ਼ਾਹਰ ਹੈ ਕਿ ਮਰਾਠੇ ਬਹੁਤ ਘੱਟ ਆਟੋ ਰਿਕਸ਼ਾ ਚਲਾਉਂਦੇ ਨੇ, ਬਹੁਤੇ ਯੂਪੀ ਬਿਹਾਰ ਦੀ ਲੇਬਰ ਹੈ ਜਾਂ ਸਿੱਖ ਹੋਣਗੇ, ਜਿਹੜਾ ਮੈਨੂੰ ਨਹੀਂ ਪਤਾ ਹੁਣ ਕਿੰਨੇ ਇੱਕ ਸਟੇਜ ਤੇ ਸਿੱਖ ਜਿਹੜੇ ਨੇ ਆਟੋ ਰਿਕਸ਼ਾ ਜਾਂ ਟੈਕਸੀ ਚਲਾਉਂਦੇ ਸੀ, ਹੋ ਸਕਦਾ ਹੁਣ ਘੱਟ ਹੋਣ, ਪਰ ਬਿਹਾਰ ਯੂਪੀ ਦੇ ਨੇ। ਸੋ ਉਹਨਾਂ ਨੇ ਇਹ ਕਿਹਾ, ਔਰ ਇਸ ਤੋਂ ਪਹਿਲਾਂ ਇਹੀ ਮੁੱਦਾ ਜਿਹੜਾ ਈਵਨ ਜਿਹੜੀ ਕਾਂਗਰਸ ਦੀ ਸਰਕਾਰ ਸੀ ਉਹਨਾਂ ਨੇ ਵੀ ਇਹ ਲਿਆ, ਪਰ ਰੌਲਾ ਪਿਆ, ਫਿਰ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ। ਹੁਣ ਹਾਲ ਇਹ ਹੈ ਕਿ ਮਹਾਰਾਸ਼ਟਰ ਦੇ ਵਿੱਚ ਆਟੋ ਰਿਕਸ਼ਾ ਚਲਾਉਣ ਦੇ ਲਈ ਵੀ ਮਰਾਠੀ ਜਿਹੜਾ ਉਹ ਹੋਏਗਾ। ਰਾਜਸਥਾਨ 'ਚ ਬਕਰੀਦ ਨਹੀਂ ਮਨਾ ਸਕਦੇ। ਉਸ ਤੋਂ ਪਹਿਲਾਂ ਅਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਈਵਨ ਜੈਨੀਆਂ ਨੂੰ ਸ਼ਿਵ ਸੈਨਾ ਨੇ ਧਮਕੀ ਦਿੱਤੀ ਹੈ ਕਿ ਵੀ ਉਹਨਾਂ ਮੁਸਲਮਾਨਾਂ ਕੋਲ ਤਾਂ ਪਾਕਿਸਤਾਨ ਹੈ, ਜਾਣ ਲਓ, ਤੁਹਾਡੇ ਕੋਲ ਕੋਈ ਕੁਝ ਨਹੀਂ ਹੈ। ਸੋ ਇਹ ਜਿਹੜੇ ਆਪ ਇਸ ਕਿਸਮ ਦੀ ਫਾਸ਼ਿਸਟ ਸੁਸਾਇਟੀ ਹੈ ਉਹ ਐਡਵਾਈਸ ਕਰ ਰਹੇ ਨੇ ਨੇਪਾਲ ਨੂੰ ਕਿ ਜਿਹੜਾ ਤੁਸੀਂ ਜਿਹੜਾ ਉਹ ਕਨਸਟੀਟਿਊਸ਼ਨ ਸਭ ਦੇ ਨੂੰ ਆਪਣਾ ਨਾਲ ਲੈ ਕੇ ਚੱਲੋ। ਸੋ ਇਹ ਜਿਹੜਾ ਅਗਦ ਪੜਾ ਸ਼ੈਤਾਨ ਵੇ ਲਾ ਲੋ, ਇਹ ਸ਼ੈਤਾਨ ਦੇ ਹੱਥ ਆਇਆ ਔਰ ਇਹਨਾਂ ਦੀ ਇੰਟਰਫੇਰੈਂਸ ਔਰ ਇਹਨਾਂ ਦਾ ਦੁਨੀਆ ਨੂੰ ਇੱਕ ਧੋਖਾ ਦੇਣ ਵਾਲਾ ਇਮੇਜ ਜਿਹੜਾ ਉਹ ਜਿਹੜਾ ਵਿਕਰੇ। ਲੇਕਿਨ ਅਸੀਂ ਇਹਨਾਂ ਦੇ ਇਸ ਕੂੜ ਨੂੰ, ਝੂਠ ਨੂੰ, ਇਹ ਸੂਡੋ ਜਿਹੜੇ ਸੈਕੂਲਰਿਸਟ ਬਣੇ ਹੋਏ ਨੇ ਬਟ ਹਿੰਦੂਤਵੀ ਨੇ, ਉਹਨਾਂ ਦੇ ਪਾਜ ਅਸੀਂ ਉਗੇੜਦੇ ਰਵਾਂਗੇ। ਸੋ ਇਹ ਅੱਜ ਦੇ ਮੇਨ ਇਸ਼ੂ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ।